ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਾਜਵਿੰਦਰ ਸਿੰਘ ਕਾਲੂ ਯੂਬਾ ਸਿਟੀ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਮਾਹਾ ਸਿੰਘ ਜਾਰੀਆ ਫਰੈਜ਼ਨੋ ਤੋਂ, ਧਰਮ ਸਿੰਘ ਤੇ ਰਘਬੀਰ ਕੌਰ ਸੈਲਮਾ ਤੋਂ ਅਤੇ ਦਲਜੀਤ ਸਿੰਘ, ਅਮਰਜੀਤ ਕੌਰ, ਰਘਬੀਰ ਸਿੰਘ ਤੇ ਅਜਮੇਰ ਸਿੰਘ ਮਾਹਲ ਟਰਲਾਕ ਤੋਂ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਬਲਦੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਧੰਨਵਾਦ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ। ਨਿਗਾਹ ਮਾਰਦੇ ਹਾਂ ਆਪਾਂ ਆਲੇ ਦੁਆਲੇ ਦੇ ਉੱਤੇ, ਕਿਉਂਕਿ ਮੇਨ ਤਾਂ ਸਾਰਾ ਕੁਛ ਕਿਸਾਨ ਸੰਘਰਸ਼ ਦੇ ਆਲੇ ਦੁਆਲੇ ਹੀ ਚੱਲ ਰਿਹਾ ਇਸ ਵੇਲੇ। ਤੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਜਿਹੜਾ ਪੂਰੇ ਮੁਜ਼ਾਹਰੇ ਕਰਨਗੀਆਂ ਦੀ ਪੂਰੇ ਦਿਨ ਭਰ ਪੰਜਾਬ ਦੇ ਅੰਦਰ। ਸੂਬੇ ਦਾ ਪੂਰੇ ਦੇਸ਼ ਦੇ ਨਾਲੋਂ ਰੇਲ ਸੰਪਰਕ ਟੁੱਟਿਆ 20 ਦਿਨ ਹੋ ਗਏ ਆ। ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਵੀ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਦੀ ਸਪਲਾਈ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਹੀ ਆ। 150 ਥਾਵਾਂ ਦੇ ਉੱਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਨੇ। ਸੂਬੇ ਦੀਆਂ ਖੱਬੇ ਪੱਖੀ ਤੇ ਹੋਰ ਜਥੇਬੰਦੀਆਂ ਦੀ ਅਗਵਾਈ ਦੇ ਹੇਠ ਹਜ਼ਾਰਾਂ ਕਿਸਾਨਾਂ ਨੇ ਰੇਲ ਮਾਰਗਾਂ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਮੂਹਰੇ, ਟੋਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀਆਂ ਦੇ ਕਾਰੋਬਾਰ ਟਿਕਾਣਿਆਂ ਦੇ ਮੂਹਰੇ, ਪੈਟਰੋਲ ਪੰਪਾਂ ਤੇ ਬਾਕੀ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਲਗਾਤਾਰ। ਔਰ ਕਿਸਾਨ ਅੰਦੋਲਨ ਦੇ ਚੱਲਦਿਆਂ ਸੂਬਾਈ ਤੇ ਕੌਮੀ ਮਾਰਗਾਂ ਦੇ ਟੋਲ ਨਾਕਿਆਂ ਦੇ ਉੱਤੇ ਮੁਲਾਜ਼ਮਾਂ ਨੇ ਵਸੂਲੀ ਮੁਕੰਮਲ ਬੰਦ ਕੀਤੀ ਹੈ। ਬੰਦ ਕਰਵਾਈ ਹੈ, ਐਕਚੁਅਲੀ ਬੰਦ ਕੀਤੀ ਕਾਹਦੀ ਹੈ। ਸੋ ਅੱਜ ਜਿਹੜਾ ਪੂਰਾ ਦਿਨ ਭਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਪੁਤਲੇ ਜਿਹੜੇ ਨੇ ਉਹ ਫੂਕੇ ਜਾਣਗੇ। ਕਿਸਾਨ ਇਕੱਠਾਂ ਦੇ ਦੌਰਾਨ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਵਿਰੁੱਧ ਦਰਜ ਕੀਤੇ ਜਾ ਰਹੇ ਕੇਸਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਜਿਹੜਾ ਉਹ ਲਿਆ ਜਾ ਰਿਹਾ ਕਿ ਉੱਥੇ ਕੇਸ ਇੰਨੇ ਕਿਉਂ ਜਿਹੜੇ ਉਹ ਦਰਜ ਕੀਤੇ ਜਾ ਰਹੇ ਆ ਕਿਸਾਨਾਂ ਤੇ। 1 ਅਕਤੂਬਰ ਤੋਂ ਟੋਲ ਪਲਾਜ਼ਿਆਂ ਤੇ ਪੈਟਰੋਲ ਪੰਪਾਂ ਦਾ ਘਿਰਾਓ ਜਾਰੀ ਹੈ। ਇਹ ਨਾਕਿਆਂ ਤੇ ਧਰਨਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਚੰਡੀਗੜ੍ਹ ਦੇ ਨੇੜੇ ਤੇੜੇ ਵੀ ਸਾਰੇ ਟੋਲ ਪਲਾਜ਼ਿਆਂ ਤੋਂ ਵਸੂਲੀ ਠੱਪ ਹੋ ਗਈ ਹੈ। ਜੇ ਹੁਸ਼ਿਆਰਪੁਰ ਵਾਲੀ ਸਾਈਡ ਦੇ ਉੱਤੇ ਜਾਈਏ ਤੇ ਉੱਧਰ ਕੁਛ ਟੋਲ ਪਲਾਜ਼ੇ ਜਿਹੜੇ ਆ ਜੀ ਉਹ ਟਾਵੇਂ ਚੱਲਦੇ ਆ, ਨਹੀਂ ਤਾਂ ਪੰਜਾਬ ਦੇ ਸਮੁੱਚੇ ਜਿਹੜੇ ਟੋਲ ਪਲਾਜ਼ੇ ਆ ਉਹ ਬੰਦ ਜਿਹੜੇ ਉਹ ਕਰ ਦਿੱਤੇ ਹੋਏ ਆ। ਪ੍ਰਧਾਨ ਮੰਤਰੀ ਹੋਰਾਂ ਨੇ ਫਿਰ ਇੱਕ ਵਾਰੀ ਜਿਹੜਾ ਦੀ ਉਹੀ ਗੱਲਾਂ ਦੁਬਾਰਾ ਕੱਲ ਵੀ ਦੁਹਰਾਈਆਂ ਕਿ ਸਰਕਾਰ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ MSP ਤੇ ਖਰੀਦ ਪ੍ਰਤੀ ਵਚਨਬੱਧ ਹੈ, ਕਿਉਂਕਿ ਦੇਸ਼ ਦੀ ਖੁਰਾਕ ਸੁਰੱਖਿਆ ਦਾ ਅਹਿਮ ਹਿੱਸਾ। ਇਹ ਵੀ ਕਹਿਤਾ ਕਿ ਮੰਡੀ ਢਾਂਚੇ ਦੇ ਵਿੱਚ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਆ। ਸਵਾਲ ਇਹ ਆ, ਤੁਹਾਡੇ ਕਾਨੂੰਨ ਕੁਛ ਕਹਿੰਦੇ ਆ, ਨਾ ਤਾਂ ਤੁਹਾਡੇ ਕਾਨੂੰਨ MSP ਦੀ ਗੱਲ ਕਰਦੇ ਆ, ਨਾ ਉਹ ਮੰਡੀਆਂ ਦੀ ਗੱਲ ਕਰਦੇ ਆ। ਉਹ ਤਾਂ ਮੰਡੀਆਂ ਖਤਮ ਕਰਨ ਦੀ ਗੱਲ ਜਿਹੜੀ ਉਹ ਕਰ ਰਹੇ ਆ। ਜਦੋਂ ਮੰਡੀ ਨਾ ਰਹੀ ਤੇ ਉਹਦੇ ਵਿੱਚ ਸੁਧਾਰ ਕਿਹੜਾ ਤੁਸੀਂ ਜਿਹੜਾ ਉਹ ਕਰਨਾ? ਇਹ ਜਿਹੜਾ ਕਿਸੇ ਦੇ ਵੀ ਸਮਝ ਤੋਂ ਪਰੇ ਆ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨਾਂ ਦੇ ਕਰਕੇ ਰੇਲਵੇ ਸਟੇਸ਼ਨ ਸੁੰਨੇ ਪਏ ਆ। ਟੋਲ ਪਲਾਜ਼ੇ, ਰੇਲਵੇ, ਪੈਟਰੋਲ ਪੰਪਾਂ ਦਾ ਮਾਲੀ ਘਾਟਾ ਜਿਹੜਾ ਜੀ ਉਹ ਵੱਧਦਾ ਤੁਰਿਆ ਜਾ ਰਿਹਾ। ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਆ। ਪੰਜਾਬ ਦੇ ਵਿੱਚ 33 ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਰੇਲ ਰੋਕੋ ਅੰਦੋਲਨ ਦੇ ਦੌਰਾਨ ਰੇਲ ਪਟੜੀਆਂ ਦੇ ਉੱਤੇ 80 ਮਹੀਨੇ ਦੀਆਂ ਰਾਤਾਂ ਕੱਟ ਰਹੇ ਆ, ਕਿਉਂਕਿ ਰਾਤ ਨੂੰ ਹੁਣ ਠੰਡ ਹੋਣ ਲੱਗ ਪਈ ਹੈ। ਕੇਂਦਰ ਸਰਕਾਰ ਨੇ ਭਾਵੇਂ ਸੰਘਰਸ਼ ਨੂੰ ਢਾਹ ਲਾਉਣ ਦੇ ਮਕਸਦ ਦੇ ਨਾਲ ਇਸ ਵਾਰ ਝੋਨੇ ਦੀ ਖਰੀਦ 27 ਸਤੰਬਰ ਤੋਂ ਸ਼ੁਰੂ ਕਰਾਤੀ, ਪਰ ਝੋਨੇ ਦੀ ਵਾਢੀ ਵੀ ਕਿਸਾਨੀ ਸੰਘਰਸ਼ ਨੂੰ ਕਿਤੇ ਕੋਈ ਮੱਠਾ ਨਹੀਂ ਪਾ ਰਹੀ। ਪੰਜਾਬ ਦੇ ਵਿੱਚ ਸਮੁੱਚੀ ਰੇਲ ਆਵਾਜਾਈ ਮੁਕੰਮਲ ਠੱਪ ਹੋਣ ਕਰਕੇ ਪੈਸੰਜਰ ਪਰੇਸ਼ਾਨ ਨੇ। ਉੱਥੇ ਰੇਲਵੇ ਨੂੰ 300 ਕਰੋੜ ਦਾ ਘਾਟਾ ਪੈ ਚੁੱਕਿਆ ਹੋਇਆ। ਉੱਤਰੀ ਰੇਲਵੇ ਦੇ ਮੁਤਾਬਕ ਰੇਲ ਰੋਕੋ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ 24 ਸਤੰਬਰ ਨੂੰ ਰੋਜ਼ 28 ਮਾਲ ਤੇ 14 ਯਾਤਰੀ ਗੱਡੀਆਂ ਪੰਜਾਬ ਤੋਂ ਚੱਲਦੀਆਂ ਸੀ। ਫਿਰੋਜ਼ਪੁਰ ਡਿਵੀਜ਼ਨ ਤੋਂ ਰੋਜ਼ 14 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋ ਰਿਹਾ ਸੀ। ਪੰਜਾਬ ਤੋਂ 650 ਮਾਲ ਗੱਡੀਆਂ ਦੇ ਰਾਹੀਂ 23 ਸਤੰਬਰ ਤੱਕ ਰੇਲਵੇ ਨੂੰ
ਮਾਲੀਏ ਦੇ ਵਜੋਂ 327 ਕਰੋੜ ਰੁਪਏ ਦੀ ਆਮਦਨ ਹੋਈ। ਹੁਣ ਰੇਲਵੇ ਨੂੰ ਮਾਲ ਦੀ ਢੁਆਈ ਦੇ ਹਿਸਾਬ ਦੇ ਨਾਲ 23 ਦਿਨਾਂ ਦੇ ਵਿੱਚ 300 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉੱਤਰੀ ਰੇਲਵੇ ਫਿਰੋਜ਼ਪੁਰ ਮੰਡਲ 'ਚ 7 ਅਕਤੂਬਰ ਤੱਕ ਯਾਤਰੀਆਂ ਨੂੰ 55 ਲੱਖ ਰੁਪਏ ਦਾ ਰਿਫੰਡ ਕੀਤਾ। ਪੰਜਾਬ ਦੇ ਵਿੱਚ 8 ਅਕਤੂਬਰ ਤੱਕ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨੂੰ 8 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਉੱਤਰੀ ਰੇਲਵੇ ਫਿਰੋਜ਼ਪੁਰ ਡਿਵੀਜ਼ਨਲ ਜਿਹੜੇ ਹੈਗੇ ਨੇ ਮੈਨੇਜਰ, ਉਹ ਇਹ ਕਹਿੰਦਾ ਕਿ ਹਰੇਕ ਨੂੰ ਰੋਸ ਕਰਨ ਦਾ ਅਧਿਕਾਰ ਹੈ। ਉਹ ਕਹਿੰਦਾ ਕਿ ਸ਼ਾਂਤੀਪੂਰਵਕ ਧਰਨੇ ਨੇ, ਇਹਦੀ ਅਸੀਂ ਵੀ ਸ਼ਲਾਘਾ ਕਰਦੇ ਹਾਂ ਕਿ ਕਿਸਾਨਾਂ ਨੇ ਕੋਈ ਰੇਲਵੇ ਸੰਪत्ति ਦਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਕੀਤਾ, ਪਰ ਉਹਨਾਂ ਦੇ ਧਰਨਿਆਂ ਦੀ ਜਿਹੜੀ ਆਵਾਜ਼ ਹੈ ਉਹ ਹੁਣ ਕੇਂਦਰ ਸਰਕਾਰ ਤੱਕ ਜਿਹੜੀ ਉਹ ਜ਼ਰੂਰ ਪਹੁੰਚੀ ਹੈ। ਜਿੱਥੇ ਸਰਕਾਰੀ ਮੁਲਾਜ਼ਮ ਆਮ ਲੋਕ ਖੁਆਰ ਹੋ ਰਹੇ ਆ, ਉੱਥੇ ਘਾਟਾ ਜਿਹੜਾ ਉਹ ਪੈਣਾ ਸ਼ੁਰੂ ਹੋਇਆ ਵੱਡੇ ਪੱਧਰ ਦੇ ਉੱਤੇ। ਇਹ ਪਹਿਲੀ ਵਾਰੀ ਹੈ ਪੰਜਾਬ ਦੇ ਵਿੱਚ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਸਿਜਦਾ ਕੀਤਾ ਗਿਆ। ਕੱਲ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਨ ਜੀ, ਉਹਨਾਂ ਨੂੰ ਯਾਦ ਕੀਤਾ ਗਿਆ। ਨਹੀਂ ਤਾਂ ਅਦਰਵਾਈਜ਼ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਜਿਹੜਾ ਇਹ ਦਿਨ ਹੈ ਇਹ ਉਂਝ ਹੀ ਲੰਘ ਜਾਂਦਾ। ਤੇ ਇਹ ਵੀ ਇੱਕ ਬਦਕਿਸਮਤੀ ਹੈ ਕਿ ਐਡੇ ਵੱਡੇ ਸੂਰਬੀਰ ਜਰਨੈਲ ਦੇ ਬਾਰੇ ਦੇ ਵਿੱਚ ਅਸੀਂ ਨਵੀਆਂ ਨਸਲਾਂ ਨੂੰ ਬਹੁਤਾ ਕੁਛ ਦੱਸ ਨਹੀਂ ਸਕੇ। ਇਹਦੇ ਪਿੱਛੇ ਕੀ ਕਹਾਣੀ ਹੈ, ਇਹ ਇੱਕ ਲੰਮੀ ਜਿਹੜੀ ਚਰਚਾ ਦਾ ਵਿਸ਼ਾ ਹੈ ਕਿ ਕਿਉਂ ਅਜਿਹੇ ਜਰਨੈਲ ਜਿਹੜੇ ਆ ਉਹ ਇਤਿਹਾਸ ਦੇ ਵਿੱਚੋਂ ਲਾਂਭੇ ਕਰ ਦਿੱਤੇ ਗਏ। ਕੱਲ ਦਾ ਦਿਨ ਜਿਹੜਾ ਸੀਗਾ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਸਮਰਪਿਤ ਰਿਹਾ ਸਮੁੱਚੇ ਕਿਸਾਨ ਅੰਦੋਲਨ ਦੇ ਵਿੱਚ। ਜਿੱਥੇ ਜਿੱਥੇ ਕਿਸਾਨ ਸੰਘਰਸ਼ ਕਰਨ ਲਈ ਬੈਠੇ ਨੇ, ਉੱਥੇ ਉੱਥੇ ਵੱਡੀਆਂ ਫਲੈਕਸਾਂ ਜਿਹੜੀਆਂ ਸੀਗੀਆਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਜਰਨੈਲੀ ਨੂੰ ਦਰਸਾਉਂਦੀਆਂ ਦਿਖਾਈਆਂ ਗਈਆਂ। ਅੱਜ ਤੱਕ ਮੈਂ ਪੰਜਾਬ ਦੇ ਵਿੱਚ ਕਦੇ ਜਿਹੜਾ ਜੀ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਏਡੇ ਵੱਡੇ ਪੱਧਰ ਦੇ ਉੱਤੇ ਸਿੱਜਦੇ ਹੁੰਦੇ ਨਹੀਂ ਜਿਹੜੇ ਵੀ ਉਹ ਦੇਖੇ। ਮੇਰੀ ਗੱਲ ਨਾਲ ਬਹੁਤੇ ਲੋਕ ਜਿਹੜੇ ਵੀ ਉਹ ਸਹਿਮਤ ਹੋਣਗੇ। ਦਿਨ ਆਉਂਦਾ, ਦਿਨ ਜਿਹੜਾ ਵੀ ਉਹ ਚਲੇ ਜਾਂਦਾ, ਕਿਤੇ ਅਖਬਾਰ ਦੇ ਵਿੱਚ ਕੋਈ ਤਾਵਾਂ ਇਸ਼ਤਿਹਾਰ ਮਿਲ ਜਾਂਦਾ ਸਰਕਾਰੀ, ਜਾਂ ਫਿਰ ਕੁਝ ਜਿਹੜੇ ਲਿਖਣ ਵਾਲੇ ਨੇ ਇਤਿਹਾਸ, ਉਹਨਾਂ ਦੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਬਾਰੇ ਦੇ ਵਿੱਚ ਕੁਝ ਅੱਖਰ ਜਿਹੜੇ ਉਹ ਲਿਖ ਦਿੱਤੇ ਜਾਂਦੇ ਨੇ ਤੇ ਲੋਕ ਉਹਨਾਂ ਆਰਟੀਕਲ ਜਿਹੜੇ ਨੇ ਜੀ ਉਹਨਾਂ ਤੋਂ ਗਾਂਹ ਲੰਘ ਜਾਂਦੇ ਆ। ਅੱਜ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਇੰਨੀ ਜਿਹੜੀ ਜੀ ਉਹ ਲੋੜ ਕਿਉਂ ਮਹਿਸੂਸ ਹੋ ਰਹੀ ਹੈ ਜਾਂ ਇੰਨਾ ਕਿਉਂ ਮਨਾਇਆ ਜਾ ਰਿਹਾ? ਕਿਉਂਕਿ ਕੇਂਦਰ ਦੀ ਸਰਕਾਰ ਦੇ ਨਵੇਂ ਆਏ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਨੇ ਮਾਲਕਾਂ ਨੂੰ ਮੁਜ਼ਾਰੇ ਬਣਾ ਦੇਣਾ। ਤੇ ਇਸ ਖਿੱਤੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਐਡੀ ਵੱਡੀ ਦੇਣ ਹੈ ਕਿ ਉਹਨਾਂ ਨੇ ਨਾ ਸਿਰਫ 10ਵੇਂ ਪਾਤਸ਼ਾਹ ਦੇ ਪਰਿਵਾਰ ਦੇ ਉੱਤੇ ਹੋਏ ਜਿਹੜਾ ਕਿ ਤਸ਼ੱਦਦ ਦਾ ਬਦਲਾ ਲਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ, ਬਲਕਿ ਉਹਨਾਂ ਨੇ ਇੱਥੋਂ ਦੇ ਕਿਸਾਨਾਂ ਨੂੰ ਜਿਹੜੇ ਮੁਜ਼ਾਰੇ ਸਨ ਉਹਨਾਂ ਨੂੰ ਮਾਲਕ ਬਣਾਇਆ। ਤਾਂ ਕਰਕੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਐਡੀ ਵੱਡੀ ਜਿਹੜੀ ਵੀ ਉਹ ਯਾਦ ਆ ਰਹੀ ਹੈ। ਚਲੋ ਸਿਆਣੇ ਕਹਿੰਦੇ ਨੇ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਪਰਤ ਆਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਜੇ ਕਿਤੇ ਅੱਜ ਵੀ ਇਸ ਇਤਿਹਾਸ ਨੂੰ ਅਸੀਂ ਮੁੜ ਕੇ ਆਪਣੇ ਮਨਾਂ ਦੇ ਵਿੱਚ ਵਸਾਈਏ, ਉਸ ਮਹਾਨ ਇਤਿਹਾਸ ਨੂੰ ਮਨਾਈਏ ਔਰ ਉਹਨੂੰ ਸਮਝੀਏ ਕਿ ਸਾਡਾ ਪਿਛੋਕੜ ਕੀ ਹੈ, ਸਾਡੀਆਂ ਜੜ੍ਹਾਂ ਕੀ ਨੇ, ਤੇ ਕੋਈ ਲੜਾਈ ਨਹੀਂ ਹੈ ਜਿਹੜੀ ਕਿ ਜਿੱਤੀ ਨਹੀਂ ਜਾ ਸਕਦੀ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਵਰਗਾ ਮਹਾਨ ਜਰਨੈਲ, ਉਹਨਾਂ ਵਰਗਾ ਨੀਤੀ ਘਾੜਾ ਮੁੜ ਕੇ ਕਿਉਂ ਨਹੀਂ ਜਿਹੜਾ ਉਹ ਪੈਦਾ ਹੋ ਸਕਿਆ, ਕਿਉਂ ਨਹੀਂ ਬਣ ਸਕਿਆ? ਇਹਦੇ ਉੱਤੇ ਅੱਜ ਜਿਹੜਾ ਜੀ ਉਹ ਸੋਚਣ ਦੀ ਗੰਭੀਰਤਾ ਦੇ ਨਾਲ ਲੋੜ ਹੈ। ਚਾਹੇ ਤੁਸੀਂ ਸ਼ੰਭੂ ਤੋਂ ਸ਼ੁਰੂ ਹੋ ਜਾਓ, ਅੰਮ੍ਰਿਤਸਰ ਤੱਕ ਜਿਹੜਾ ਜੀ ਉਹ ਚਲੇ ਜਾਓ, ਜਾਂ ਉਧਰ ਫਿਰੋਜ਼ਪੁਰ ਵਾਲੀ ਸਾਈਡ ਦੇ ਉੱਤੇ ਸਰਹੱਦ ਤੇ ਚਲ ਜਾਓ, ਰਾਜਸਥਾਨ ਸਰਹੱਦ ਤੇ ਚਲ ਜਾਓ, ਕੋਈ ਏਰੀਆ ਅਜਿਹਾ ਨਹੀਂ ਸੀ ਜਿੱਥੇ ਕਿਸਾਨ ਧਰਨਿਆਂ ਦੇ ਵਿੱਚ ਬੈਠੇ ਹੋਣ ਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀਆਂ ਫਲੈਕਸ ਜਿਹੜੀਆਂ ਦੀ ਉਹ ਨਾ ਲੱਗੀਆਂ ਹੋਈਆਂ ਹੋਣ। ਈਵਨ ਜਿਹੜੇ ਹਾਈਵੇ ਜਾਂਦੇ ਨੇ, ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਬੈਠੇ ਨੇ ਕਿਸਾਨ,
ਸਾਰੇ ਕਿਸਾਨਾਂ ਨੇ ਲਗਭਗ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸੂਰਬੀਰਤਾ ਵਾਲੀ ਇੱਕ ਬਹੁਤ ਜੋਸ਼ੀਲੀ ਫੋਟੋ ਸੀ, ਉਹ ਲਾ ਕੇ ਉਹਨਾਂ ਨੂੰ ਯਾਦ ਕੀਤਾ। ਇਹ ਬੜੀ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਗੱਲ ਪੰਜਾਬ ਦੇ ਵਿੱਚ ਕੱਲ ਜਿਹੜੀ ਉਹ ਵੇਖਣ ਨੂੰ ਮਿਲੀ ਜੀ। ਇੱਥੇ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਇੱਕ ਵੱਡੀ ਸ਼ਰਾਰਤ ਹੋ ਰਹੀ ਹੈ, ਜਿਹੜੀ ਕਿ ਤੁਸੀਂ ਕਹਿ ਲਓ ਕਿ ਜੇ ਕਾਨੂੰਨ ਇਹ ਲਾਗੂ ਹੁੰਦੇ, ਲਾਗੂ ਤਾਂ ਇੱਕ ਵਾਰੀ ਤਾਂ ਹੋ ਗਏ, ਉਹ ਜੇ ਉਹ ਰਹਿੰਦੇ ਆ ਤਾਂ ਇਹ ਪੰਜਾਬ ਦੇ ਕਿਸਾਨਾਂ ਨੂੰ ਭੁਗਤਣੀ ਜਿਹੜੀ ਹੈ ਜੀ ਉਹ ਪੈਣੀ ਹੈ। ਹੋ ਕੀ ਰਿਹਾ ਕਿ ਜਿਹੜੇ ਯੂਪੀ ਤੋਂ ਵੱਡੀ ਮਾਤਰਾ ਦੇ ਵਿੱਚ ਝੋਨਾ ਆ ਰਿਹਾ, ਯੂਪੀ ਦੇ ਵਿੱਚੋਂ ਝੋਨਾ ਸਸਤਾ ਖਰੀਦ ਕੇ ਟਰੱਕਾਂ ਦੇ ਟਰੱਕ ਭਰ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸੁੱਟਿਆ ਜਾ ਰਿਹਾ, ਇੱਥੇ ਵੇਚਿਆ ਜਾ ਰਿਹਾ, ਕਿਉਂਕਿ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ। ਜਿਹੜੀ ਸਰਕਾਰ ਹੈ, ਏਜੰਸੀਆਂ ਨੇ ਜਿਹੜੀਆਂ ਉਹ ਝੋਨਾ ਖਰੀਦ ਰਹੀਆਂ ਨੇ ਕਿ ਇੱਧਰੋਂ ਕਿਤੇ ਕਿਸਾਨ ਇਹ ਕਿਸੇ ਤਰੀਕੇ ਨਾਲ ਠੰਡੇ ਕੀਤੇ ਜਾ ਸਕਣ। ਇਹਦਾ ਲਾਹਾ ਕਿਹੜੇ ਲੋਕ ਜਿਹੜੇ ਵੀ ਉਹ ਲੈ ਰਹੇ ਆ, ਉਹ ਕੀ ਕਰ ਰਹੇ ਆ ਇੱਥੋਂ ਹਰਿਆਣੇ ਦੇ ਵਿੱਚੋਂ, ਯੂਪੀ ਦੇ ਵਿੱਚੋਂ ਝੋਨਾ ਚੁੱਕਿਆ ਸਸਤਾ, ਜਿਹੜਾ MSP ਤੋਂ ਬਹੁਤ ਘੱਟ, ਇੱਥੇ ਲਿਆ ਕੇ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸੁੱਟ ਕੇ ਇੱਥੇ ਵੇਚਿਆ ਜਾ ਰਿਹਾ। ਕੱਲ 16 ਟਰੱਕ ਜਿਹੜੇ ਝੋਨੇ ਦੇ ਆ ਉਹ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਨੇ ਫੜਿਆ। ਇਹ ਕਿਹਾ ਗਿਆ ਕਿ ਇਹ ਅਣਅਧਿਕਾਰਤ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਜਿਹੜੇ ਵੀ ਉਹ ਆ ਰਹੇ ਨੇ ਟਰੱਕ। ਇਹ ਤਾਂ ਮਹਿਜ਼ ਜਿਹੜੇ 10 ਫੜੇ ਆ ਜਾਂ 16 ਜਿਹੜੇ ਟੋਟਲ ਫੜੇ ਆ, ਇੰਨੇ ਪਤਾ ਨਹੀਂ ਕਿੰਨੇ ਜਿਹੜੇ ਵੀ ਉਹ ਲਾਈਨਾਂ ਬੰਨ ਕੇ ਉੱਤਰ ਪ੍ਰਦੇਸ਼ ਵਾਲੀ ਸਾਈਡ ਤੋਂ ਆ ਰਹੇ ਨੇ। ਇਹਦੇ 2-3 ਜਿਹੜੇ ਉਹ ਕਾਰਨ ਹੋ ਸਕਦੇ ਨੇ। ਇੱਕ ਤਾਂ ਜਿਹੜੇ ਪੈਸੇ ਕਮਾਉਣ ਵਾਲੇ ਨੇ ਉਹ ਪੈਸੇ ਕਮਾ ਰਹੇ ਨੇ ਕਿ ਉੱਥੋਂ ਸਸਤਾ ਚੁੱਕਿਆ, ਇੱਥੇ ਲਿਆ ਕੇ ਪਤਾ ਗਿੱਲਾ ਸਿੱਲਾ ਜਿਹੜਾ ਦੀ ਅੰਡਰ ਪ੍ਰੈਸ਼ਰ ਹੈ ਪ੍ਰਸ਼ਾਸਨ, ਸਰਕਾਰਾਂ, ਕਿਉਂਕਿ ਐਜੂਕੇਸ਼ਨ ਚੱਲ ਰਹੀ ਹੈ ਵੱਡੀ, ਉਹ ਚੁੱਕਣਾ ਹੀ ਚੁੱਕਣਾ ਉਹਨਾਂ ਨੇ ਝੋਨਾ, ਵੀ ਜਿਹੋ ਜਿਹਾ ਹੋਊਗਾ ਉਹੋ ਜਿਹਾ ਨਵੀਂ ਵਾਲਾ ਸਾਰਾ ਜਿਹੜਾ ਵੀ ਉਹ ਚੁੱਕਿਆ ਜਾਊਗਾ, ਉੱਥੋਂ ਸਸਤਾ ਖਰੀਦ ਲਿਆ, ਇੱਥੇ ਸੁੱਟਤਾ। ਦੂਜਾ ਇਹਦਾ ਕਾਰਨ ਇਹ ਵੀ ਹੋ ਸਕਦਾ ਮੰਡੀਆਂ ਭਰ ਦਿਓ, ਮੰਡੀਆਂ ਭਰ ਕੇ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਆਪੇ ਪਰੇਸ਼ਾਨ ਹੋ ਜਾਊਗਾ ਤੇ ਉਹਦਾ ਝੋਨਾ ਸੁੱਟਣ ਦੇ ਵਾਸਤੇ ਥਾਂ ਨਹੀਂ ਮਿਲਣੀ। ਜਦੋਂ ਇੱਥੇ ਕਰੋਨਾ ਦਾ ਚੱਲ ਰਿਹਾ ਸੀ ਤਾਂ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਇੱਕ ਸਿੰਗਲ ਬੰਦਾ ਵੀ ਅਸੀਂ ਸਰਹੱਦ ਤੋਂ ਨਹੀਂ ਲੰਘਣ ਦੇਵਾਂਗੇ ਬਿਨਾਂ ਚੈਕਿੰਗ ਵਾਲਾ, ਕਿ ਬੰਦਾ ਵੀ ਲੰਘਣ ਦੇਣਾ ਤੇ ਟਰੱਕ ਜਿਹੜੇ ਵੀ ਉਹ ਕਿਵੇਂ ਆ ਰਹੇ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਤੇ ਇੱਕ ਉਸ ਪਾਸੇ ਵੱਲ ਦੀ ਗੰਭੀਰਤਾ ਵੱਲ ਦੇ ਇਸ਼ਾਰਾ ਕਰ ਰਿਹਾ ਜੋ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਬਣਨਾ, ਕਿ ਇੱਥੇ ਜਿਹੜਾ ਜੀ ਉਹ ਬਣਨਾ ਕੀ ਹੈ। ਪੰਜਾਬ ਦੇ ਵਿੱਚ ਜਿਹੜਾ ਕੱਲ੍ਹ ਦਾ ਦਿਨ ਸੀਗਾ ਉਹ ਫਿਕਰਮੰਦੀ ਵਾਲਾ ਦਿਨ ਰਿਹਾ। ਉਹ ਫਿਕਰਮੰਦੀ ਵਾਲਾ ਦਿਨ ਕੁਛ ਇਸ ਤਰ੍ਹਾਂ ਜਿਹੜਾ ਵੀ ਰਿਹਾ, ਇੱਕ ਤਾਂ ਲੁਧਿਆਣੇ ਦੇ ਵਿੱਚ ਦੁੱਗਰੀ ਰੋਡ ਦੇ ਉੱਤੇ ਮੁਥੂਟ ਫਾਈਨੈਂਸ ਕੰਪਨੀ ਹੈ, ਉੱਥੇ ਬਿਹਾਰ ਤੋਂ ਆਏ ਲੋਕਾਂ ਨੇ ਡਾਕਾ ਮਾਰਿਆ ਔਰ ਲੋਕਾਂ ਨੇ ਜਿਹੜਾ ਸੀਗਾ ਜੀ ਉਹਨਾਂ ਦੀ ਦੀਦਾ ਦਲੇਰੀ ਦੇ ਨਾਲ 4 ਜਣੇ ਜਿਹੜੇ ਵੀ ਉਹ ਫੜੇ ਗਏ। ਪੁਲਿਸ ਕਹਿੰਦੀ ਆ ਕਿ ਇਹ ਬਿਹਾਰ ਤੋਂ ਸਿੱਧੇ ਆ ਕੇ ਇਹਨਾਂ ਨੇ ਇੱਥੇ ਰੇਕੀ ਕੀਤੀ ਇਸ ਕੰਪਨੀ ਦੀ ਤੇ ਡਾਕਾ ਮਾਰਿਆ। ਬਿਹਾਰ ਤੋਂ ਸਿੱਧਾ ਆ ਕੇ ਡਾਕਾ ਕਿਵੇਂ ਮਾਰਿਆ ਜਾ ਸਕਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਕਿਸੇ ਅਨਨੋਨ ਸ਼ਹਿਰ ਦੇ ਵਿੱਚ ਤੁਹਾਨੂੰ ਉੱਥੇ ਕੁਝ ਸਮਾਂ ਰਹਿਣਾ ਪਊਗਾ। ਜੇ ਤੁਸੀਂ ਉੱਥੇ ਰਹਿ ਰਹੇ ਹੋ ਤੇ ਤੁਹਾਡਾ ਪ੍ਰਸ਼ਾਸਨ, ਤੁਹਾਡੀਆਂ ਏਜੰਸੀਜ਼ ਕਿੱਥੇ ਗਈਆਂ ਹੋਈਆਂ ਨੇ? ਔਰ ਕੀ ਬਿਹਾਰ ਦੇ ਵਿੱਚ ਜਿਹੜੇ ਲੁਟੇਰੇ ਨੇ, ਜਿਹੜੇ ਉੱਥੋਂ ਦੇ ਡਕੈਤ ਨੇ, ਉਹਨਾਂ ਦੇ ਵਾਸਤੇ ਪੰਜਾਬ ਜਿਹੜਾ ਉਹ ਇਸ ਵੇਲੇ ਇੱਕ ਸੇਫ ਪਲੇਸ ਹੈ? ਇਹ ਸਵਾਲ ਵੱਡਾ ਹੈ ਕਿ ਚਲੋ ਮੋਟਰਸਾਈਕਲ ਚੁੱਕੋ, ਪੰਜਾਬ ਚੱਲਦੇ ਆ, ਉੱਥੇ ਜਾ ਕੇ ਡਾਕਾ ਮਾਰਾਂਗੇ। ਡਾਕਾ ਵੀ 15 ਕਰੋੜ ਰੁਪਏ ਦਾ। ਇਹ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਗਿਆ। ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਦੁੱਗਰੀ ਰੋਡ ਜਿਹੜਾ ਜੀ ਬੇਹੱਦ ਰੁੱਝਿਆ ਹੋਇਆ ਏਰੀਆ, ਇਹ ਤਾਂ ਜੇ ਲੋਕੀ ਦਲੇਰੀ ਨਾ ਕਰਦੇ, ਇਹਨਾਂ ਨੂੰ ਮੂਹਰਿਓਂ ਹੋ ਕੇ ਨਾ ਘੇਰਦੇ, ਤਾਂ ਇਹ 15 ਕਰੋੜ ਰੁਪਏ ਦਾ ਸੋਨਾ ਤੇ ਕੈਸ਼ ਪੈਸਾ ਲੈ ਕੇ ਨਿਕਲ ਚੱਲੇ ਸੀ।
ਇਹ ਤਾਂ ਲੋਕਾਂ ਦੀ ਦਲੇਰੀ ਆ ਜਿਨ੍ਹਾਂ ਨੇ ਮੂਹਰੇ ਹੋ ਕੇ ਘੇਰ ਲਿਆ। ਹਾਲਾਂਕਿ 2 ਜਣਿਆਂ ਦੇ ਗਿੱਟਿਆਂ ਦੇ ਉੱਤੇ ਗੋਲੀਆਂ ਵੀ ਵੱਜੀਆਂ। ਗੋਲੀਆਂ ਚਲਾਉਣੀਆਂ ਇਹਨਾਂ ਵਾਸਤੇ ਮੁਸ਼ਕਲ ਜਿਹੜੀ ਉਹ ਖੜੀ ਕਰਨੀਆਂ, ਕਿਉਂਕਿ ਫਿਰ ਵੀ ਗਾਂ ਪੰਜਾਬੀ ਸੁਭਾਅ ਆ ਜੇ ਗੋਲੀ ਚੱਲੀ ਤੇ ਉਹਦੇ ਮੂਹਰੇ ਇੱਕ ਕਿਸਮ ਦੇ ਨਾਲ ਅੜ ਗਏ। ਇਹ ਵੱਡੀ ਘਟਨਾ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਵਾਪਰੀ। ਦੂਜੀ ਵੱਡੀ ਘਟਨਾ ਪੰਜਾਬ ਦੇ ਵਿੱਚ ਜਿਹੜੀ ਵਾਪਰੀ ਮਾਝੇ ਦੇ ਖੇਤਰ ਭਿੱਖੀਵਿੰਡ ਦੇ ਵਿੱਚ ਖਾੜਕੂਵਾਦ ਦੇ ਦੌਰਾਨ ਸਰਹੱਦੀ ਖੇਤਰ 'ਚ ਰਹਿ ਕੇ ਕਿਰਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਬਲਵਿੰਦਰ ਸਿੰਘ ਭਿੱਖੀਵਿੰਡ 62 ਵਰ੍ਹਿਆਂ ਦਾ ਜਿਹੜਾ ਸੀਗਾ ਜੀ, ਉਹਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਹ ਇੱਥੇ ਸਕੂਲ ਇੱਕ ਆਪਣਾ ਜਿਹੜਾ ਜੀ ਉਹ ਚਲਾਉਂਦੇ ਸੀ ਤੇ ਸਕੂਲ ਦੇ ਸਿਖਰਲੀ ਜਿਹੜੀ ਮੰਜ਼ਿਲ ਆ ਉਹਦੇ ਉੱਤੇ ਉਹਨਾਂ ਨੇ ਆਪਣੀ ਰਿਹਾਇਸ਼ ਕੀਤੀ ਹੋਈ ਸੀ। CCTV ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਉਹ ਕੈਦ ਹੋਈ ਆ ਔਰ ਉਹਦੇ ਵਿੱਚ 2 ਜਾਣੇ ਜਿਹੜੇ ਮੋਟਰਸਾਈਕਲ ਤੇ ਆਉਂਦੇ ਆ, ਇੱਕ ਜਾਣਾ ਅੰਦਰ ਜਾਂਦਾ, ਉਹਨੇ ਬਲਵਿੰਦਰ ਸਿੰਘ ਨੇ ਆ ਕੇ ਗੇਟ ਖੋਲਿਆ। ਸਵੇਰ ਦਾ ਇਹ ਸਮਾਂ ਸੀ ਤੇ ਉਹਨੂੰ ਨੇੜੇ ਤੋਂ ਗੋਲੀਆਂ ਮਾਰੀਆਂ ਗਈਆਂ ਔਰ ਉਹਦੀ ਉੱਥੇ ਹੀ ਮੌਤ ਹੋ ਗਈ ਦੱਸੀ ਜਾਂਦੀ ਆ। ਜਿਹੜਾ ਬਲਵਿੰਦਰ ਸਿੰਘ ਆ ਉਹਨੂੰ ਸਿਕਿਉਰਿਟੀ ਮਿਲੀ ਹੋਈ ਸੀ, ਉਹਦੀ ਸਿਕਿਉਰਿਟੀ ਪਿਛਲੇ ਦਿਨ ਹੀ ਵਾਪਸ ਲੈ ਲਈ ਗਈ ਸੀ। ਜਿਹੜਾ ਮੁਕਾਬਲਾ ਕਰਨ ਦੇ ਵਾਸਤੇ ਉਹਨੂੰ ਸ਼ੌਰਿਆ ਚੱਕਰ ਜਿਹੜਾ ਉਹ ਸਰਕਾਰ ਨੇ ਦਿੱਤਾ ਸੀ। ਹੁਣ ਸ਼ੌਰਿਆ ਚੱਕਰ ਪ੍ਰਾਪਤੀ ਦੇ ਉੱਤੇ 42 ਹਮਲੇ ਹੋਏ ਸੀ, ਉਹਦੀ ਸਿਕਿਉਰਿਟੀ ਵਾਪਸ ਕਿਉਂ ਲਈ ਗਈ? ਇਹ ਵੱਡੇ ਜਿਹੜਾ ਜੀ ਉਹ ਸਵਾਲ ਨੇ। ਇਹ ਜਿਹੜੀਆਂ 2 ਵੱਡੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਨੇ ਕਈ ਕਿਸਮ ਦੀਆਂ ਅਫਵਾਹਾਂ ਨੂੰ ਪੰਜਾਬ ਦੇ ਵਿੱਚ ਜਨਮ ਜਿਹੜਾ ਜੀ ਉਹ ਦਿੱਤਾ। ਹੁਣ ਉਹ ਅਫਵਾਹਾਂ ਹੀ ਰਹਿਣ, ਚੰਗੀ ਗੱਲ ਹੈ, ਰਿਐਲਿਟੀ ਦੇ ਵਿੱਚ ਜਿਹੜਾ ਜੀ ਉਹ ਨਾ ਹੋ ਜਾਣ। ਪਰ ਇੰਨਾ ਜ਼ਰੂਰ ਆ ਕਿ ਕਿਸਾਨ ਸੰਘਰਸ਼ ਤੇ ਚੱਲਦਿਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਨੀਆਂ ਵੱਡੀ ਇੱਕ ਫਿਕਰਮੰਦੀ ਵੱਲ ਇਸ਼ਾਰਾ ਕਰ ਰਹੀਆਂ ਨੇ। ਪਿਛਲੇ ਦਿਨੀ ਤੁਸੀਂ ਜਿਹੜਾ ਜੀ ਉਹ ਸੁਣਿਆ ਹੋਊਗਾ ਕਿ ਰਾਜਪੁਰਾ ਦੇ ਵਿੱਚ ਲੱਗਿਆ ਥਰਮਲ ਪਲਾਂਟ ਜਿਹੜਾ ਉਹ ਸੇਲ ਦੇ ਉੱਤੇ ਹੈ ਤੇ ਪੰਜਾਬ ਦਾ ਜਿਹੜਾ ਪਾਵਰਕਾਮ ਹੈ ਉਹ ਉਹਨੂੰ ਖਰੀਦਣ ਦੀ ਵਿਉਂਤਬੰਦੀ ਕਰ ਰਿਹਾ। ਇਹਦੇ ਸੰਬੰਧੀ ਜਿਹੜੀ ਵੀ ਇੱਕ ਕਮੇਟੀ ਬਣਾਈ ਹੋਈ ਆ ਜਿਹੜੀ ਕਿ ਇਸ ਚੀਜ਼ ਦਾ ਮੁਲਾਂਕਣ ਕਰ ਰਹੀ ਆ ਕਿ ਇਹ ਖਰੀਦਿਆ ਜਾਵੇ ਜਾਂ ਨਾ ਖਰੀਦਿਆ ਜਾਵੇ। ਹੁਣ ਇੱਕ ਹੋਰ ਥਰਮਲ ਪਲਾਂਟ ਜਿਹੜਾ GVK ਪ੍ਰਾਈਵੇਟ ਲਿਮਟਿਡ ਕੰਪਨੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਲਾਇਆ ਹੋਇਆ, ਉਹਨੂੰ ਵੀ ਸੇਲ ਤੇ ਲਾਤਾ। ਪ੍ਰਾਈਵੇਟ ਕੰਪਨੀ ਨੇ ਪਾਵਰਕਾਮ ਨੂੰ ਆਪਣਾ ਥਰਮਲ ਪਲਾਂਟ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਰਾਜਪੁਰਾ ਥਰਮਲ ਪਲਾਂਟ ਤੋਂ ਬਾਅਦ ਹੁਣ ਗੋਇੰਦਵਾਲ ਥਰਮਲ ਵਿਕਰੀ ਲਈ ਲੱਗਣਾ ਦਾਲ ਦੇ ਵਿੱਚ ਕਾਲਾ ਹੋਣ ਦਾ ਇਸ਼ਾਰਾ ਕਰਦਾ, ਬਲਕਿ ਦਾਲ 'ਚ ਕਾਲਾ ਨਹੀਂ ਹੈਗਾ, ਦਾਲ ਕਾਲੀ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਮਹਿੰਗੇ ਬਿਜਲੀ ਸਮਝੌਤਿਆਂ ਦਾ ਚਰਚਾ ਜਿਹੜਾ ਜੀ ਉਹ ਚੱਲਦਾ ਰਹਿੰਦਾ। ਇਹੀ ਇਹਦਾ ਕਾਰਨ ਹੈ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਜਿਹੜੀ ਮੌਜੂਦਾ ਕਾਂਗਰਸ ਦੀ ਸਰਕਾਰ ਆ ਉਹਨੇ ਵਾਅਦਾ ਕੀਤਾ ਹੋਇਆ ਕਿ ਉਹਨੇ ਵਾਈਟ ਪੇਪਰ ਜਾਰੀ ਕਰਨਾ ਮਹਿੰਗੇ ਸਮਝੌਤਿਆਂ ਸੰਬੰਧੀ। ਜਦੋਂ ਵਾਈਟ ਪੇਪਰ ਆ ਗਿਆ ਤਾਂ ਇਹ ਇੱਕ ਲੀਗਲ ਡਾਕੂਮੈਂਟ ਹੋ ਜਾਊਗਾ ਜਿਹਨੂੰ ਲੈ ਕੇ ਅਦਾਲਤ 'ਚ ਚੈਲੰਜ ਕਰਕੇ ਇਹ ਸਮਝੌਤੇ ਤੋੜੇ ਜਾ ਸਕਣਗੇ। 25-25 ਸਾਲਾਂ ਦੇ ਸਮਝੌਤੇ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ, ਭੁਗਤਣੇ ਪੰਜਾਬ ਦੇ ਲੋਕਾਂ ਨੂੰ ਪੈ ਰਹੇ ਆ ਅੱਜ, ਕਿਉਂਕਿ ਪੰਜਾਬ ਵਾਲੇ ਮੁਲਕ ਦੇ ਵਿੱਚ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਆ ਉਹ ਖਰੀਦ ਰਹੇ ਆ। ਗੋਇੰਦਵਾਲ ਸਾਹਿਬ ਦੇ ਵਿੱਚ 540 ਮੈਗਾਵਾਟ ਦਾ ਥਰਮਲ ਪਲਾਂਟ 1114 ਏਕੜ ਦੇ ਵਿੱਚ ਲੱਗਿਆ ਹੋਇਆ। ਸਾਲ 16-17 ਦੇ ਵਿੱਚ ਇਹ ਚਾਲੂ ਹੋਇਆ। ਪ੍ਰਾਈਵੇਟ ਕੰਪਨੀ ਦੇ ਵੱਲੋਂ ਪਾਵਰਕਾਮ ਦੇ ਚੇਅਰਮੈਨ ਨੂੰ ਲਿਖੀ ਚਿੱਠੀ ਦੇ ਵਿੱਚ ਇਸ ਥਰਮਲ ਲਈ ਕਰਜ਼ਾ ਕੁੱਲ 4103 ਕਰੋੜ ਰੁਪਈਆ ਖਰਚ ਕੀਤਾ ਦੱਸਿਆ ਜਾਂਦਾ ਸਣੇ ਕਰਜ਼ੇ ਦੇ। ਕੰਪਨੀ ਨੇ ਕਹਿੰਦੀ ਆ ਕਿ ਅਸੀਂ 1265 ਕਰੋੜ ਰੁਪਈਏ ਲਾਏ ਆ। GVK ਕੰਪਨੀ ਦੇ ਵੱਲੋਂ 3200 ਕਰੋੜ ਰੁਪਈਏ ਦਾ ਕਰਜ਼ਾ ਜਿਹੜਾ ਜੀ ਉਹ ਚੁੱਕਿਆ ਗਿਆ, ਜਿਹਦੇ ਤੇ 1200 ਕਰੋੜ ਰੁਪਈਏ ਦਾ ਵਿਆਜ ਬਣਿਆ। ਕੰਪਨੀ ਨੇ ਥਰਮਲ ਕਰੀਬ 4103 ਕਰੋੜ ਰੁਪਈਏ ਦੇ ਵਿੱਚ ਪਾਵਰਕਾਮ ਨੂੰ ਦੇਣ ਦੀ ਪੇਸ਼ਕਸ਼ ਜਿਹੜੀ ਜੀ ਉਹ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ GVK ਕੰਪਨੀ ਆ ਜਿਹਨੇ ਇਹ ਲਾਇਆ ਹੋਇਆ ਉਹ ਮੰਦੇ ਦੇ ਦੌਰ ਤੋਂ ਲੰਘ ਰਹੀ ਹੈ। ਜੁਲਾਈ ਦੇ ਵਿੱਚ CBI ਦੇ ਵੱਲੋਂ ਇਹਦੇ ਚੇਅਰਮੈਨ GVK ਰੈਡੀ ਤੇ ਉਹਦੇ ਮੁੰਡੇ GV ਸੰਜੇ ਰੈਡੀ ਖਿਲਾਫ ਕੀਤੀ ਗਈ ਹੈ ਜਿਹੜੀ ਕਿ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ ਹੈ। ਅਜਿਹੇ ਹਾਲਾਤ ਦੇ ਵਿੱਚ ਇਸ ਸਮੂਹ ਦੇ ਕੋਲੋਂ ਮੁੰਬਈ ਦਾ ਹਵਾਈ ਅੱਡਾ ਵੀ ਖੁੱਸ ਗਿਆ ਜਿਹੜਾ ਕਿ ਅਡਾਨੀ ਗਰੁੱਪ ਕੋਲੇ ਚਲੇ ਗਿਆ। ਮੰਦੀ ਕਰਕੇ ਕਹਿੰਦੇ ਥਰਮਲ ਪਾਵਰਕਾਮ ਨੂੰ ਵੇਚ ਰਹੀ, ਮੰਦੀ ਕਰਕੇ ਕੋਈ ਨਹੀਂ ਵੇਚ ਰਹੀ ਜੀ। ਇਹ ਕੰਪਨੀਆਂ ਭੱਜ ਰਹੀਆਂ ਨੇ। ਹੁਣ
ਉਹਨਾਂ ਨੂੰ ਇਹ ਲੱਗਦਾ ਕਿ ਜੇ ਕੱਲ ਨੂੰ ਸਮਝੌਤੇ ਰੱਦ ਹੋ ਗਏ ਤੇ ਫਿਰ ਸਾਡੇ ਲੁੱਟ ਦੇ ਅੱਡੇ ਜਿਹੜੇ ਵੀ ਉਹ ਬੰਦ ਹੋ ਜਾਣੇ ਆ। ਇਹ ਉਹਦੇ ਕਰਕੇ ਜਿਹੜਾ ਵੀ ਉਹ ਭੱਜ ਰਹੀਆਂ ਨੇ। ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਲੋਕਾਂ ਦਾ ਸੋਚਣਾ ਚਾਹੀਦਾ ਕਿ ਲੋਕਾਂ ਦੀ ਥੋੜ੍ਹੀ ਚੰਨ ਇਹਨਾਂ ਕੰਪਨੀਆਂ ਨੇ ਲਾ ਲਈ, ਛੱਡਣਾ ਚਾਹੁੰਦੀਆਂ ਨੇ ਛੱਡ ਕੇ ਚਲੇ ਜਾਣ। ਬਿਜਲੀ ਤਾਂ ਬਾਹਰ ਹੈ, ਕੰਪਨੀਆਂ ਤੋਂ 2.5 ਰੁਪਏ ਪੌਣੇ 3 ਰੁਪਏ ਮਿਲ ਰਹੀ, ਜਿਹੜੀ ਇਹਨਾਂ ਤੋਂ ਜਿਹੜੀ ਉਹ 5.5 6 ਰੁਪਏ ਲਈ ਜਾ ਰਹੀ ਦੁੱਗਣੀ ਕੀਮਤ ਤੇ ਲਓ ਜਾਂ ਨਾ ਲਓ, ਇਹਨਾਂ ਨੂੰ ਪੈਸੇ ਦੇਣੇ ਪੈਣੇ ਆ। ਅਜਿਹੇ ਸਮਝੌਤੇ ਸੁਖਬੀਰ ਸਿੰਘ ਬਾਦਲ ਕਰ ਗਿਆ ਹੋਇਆ ਪਿਛਲੀ ਸਰਕਾਰ ਦੇ ਜਿਹੜਾ ਵੀ ਉਹ ਵੇਲੇ। ਔਰ ਇਹ ਸਮਝੌਤੇ ਜਿਹੜੇ ਨੇ ਇਹ ਪੰਜਾਬ ਦੇ ਲੋਕਾਂ ਦੀ ਜਾਨ ਖਾਂਦੇ ਰਹਿਣਗੇ ਔਰ ਲੋਕਾਂ ਦਾ ਖੂਨ ਜਿਹੜਾ ਵੀ ਉਹ ਚੂਸਦੇ ਰਹਿਣਗੇ। ਇਹ ਹੁਣ ਵੇਖਣਾ ਹੋਊਗਾ ਕਿ ਸਰਕਾਰ ਇਸ ਮਸਲੇ ਤੇ ਕੀ ਕਰਦੀ ਹੈ। ਇਹ ਵੀ ਹੋ ਸਕਦਾ ਜਿਹੜੇ ਮੈਂ ਤੁਹਾਨੂੰ ਇਸ਼ਾਰਾ ਕੀਤਾ ਸੀ ਕਿ ਦਾਲ ਦੇ ਵਿੱਚ ਕੁਝ ਕਾਲਾ, ਇਹਨਾਂ ਕੰਪਨੀਆਂ ਨੂੰ ਕਿਹਾ ਜਾ ਰਿਹਾ ਹੋਵੇ ਕਿ ਇਦੋਂ ਪਹਿਲਾਂ ਕਿ ਵਾਈਟ ਪੇਪਰ ਆਵੇ ਤੁਸੀਂ ਵੇਚ ਕੇ ਨਿਕਲ ਦਿਓ, ਅਸੀਂ ਤੁਹਾਨੂੰ ਉੱਧਰੋਂ ਪੈਸੇ ਜਿਹੜੇ ਜੀ ਉਹ ਦੇ ਦਿੰਦੇ ਹਾਂ। ਇਹ ਵੀ ਮਿਲੀ ਭੁਗਤ ਹੋ ਸਕਦੀ ਹੈ। ਜਾਂਦੇ ਜਾਂਦੇ ਇਹ ਸਮਝੌਤੇ ਕਰਨ ਵਾਲਿਆਂ ਦਾ ਵੀ ਥੋੜਾ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਟੁੱਟਣ ਤੋਂ ਬਾਅਦ ਜਿਹੜੀਆਂ ਰਣਨੀਤੀਆਂ ਦੀ ਗੱਲ ਆਖੀ ਜਾ ਰਹੀ ਆ, ਉਹ ਇਹ ਕਹੀ ਜਾ ਰਹੀ ਹੈ ਕਿ ਕਮੇਟੀ ਬਣਾਤੀ ਹੋਈ ਆ। ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ ਤੇ ਮਨਜਿੰਦਰ ਸਿੰਘ ਸਰਸਾ ਤਾਲਮੇਲ ਕਮੇਟੀ ਦੇ ਮੈਂਬਰ ਆ। ਕਹਿੰਦੇ ਵੱਡੀਆਂ ਵੱਡੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ, ਜਿਹਦੇ ਵਿੱਚ ਸ਼ਾਮਲ ਹੈ ਬੀਜੂ ਜਨਤਾ ਦਲ ਸ਼ਾਮਲ ਹੈ, ਤੇਲਗੂ ਦੇਸਮ ਪਾਰਟੀ ਸ਼ਾਮਲ ਹੈ, ਤ੍ਰਿਣਮੂਲ ਕਾਂਗਰਸ ਸ਼ਾਮਲ ਹੈ, ਇਨੈਲੋ ਤੇ ਸਮਾਜਵਾਦੀ ਪਾਰਟੀ ਜਿਹੜੀ ਜੀ ਉਹ ਸ਼ਾਮਲ ਹੈ ਕਿ ਇਹਨਾਂ ਦੇ ਨਾਲ ਗੱਠਜੋੜ ਜਿਹੜਾ ਉਹ ਕੀਤਾ ਜਾ ਸਕੇ। ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ DMK, ਬੀਜੂ ਜਨਤਾ ਦਲ, ਤੇਲਗੂ ਦੇਸਮ ਪਾਰਟੀ, ਤ੍ਰਿਣਮੂਲ ਕਾਂਗਰਸ, ਇਨੈਲੋ ਤੇ ਸਮਾਜਵਾਦੀ ਪਾਰਟੀ ਦਾ ਆਧਾਰ ਕਿਹੜੇ ਪਿੰਡ, ਕਿਹੜੇ ਕਸਬੇ, ਕਿਹੜੇ ਸ਼ਹਿਰ ਦੇ ਵਿੱਚ ਹੈ? ਇਹ ਸ਼ਾਇਦ ਇਹਦਾ ਜਵਾਬ ਅਕਾਲੀ ਦਲ ਬਾਦਲ ਹੀ ਦੇ ਸਕਦਾ ਕਿ ਕਿਤੇ ਕੋਈ 2-4 ਵੋਟਾਂ ਉਹਨਾਂ ਦੀਆਂ ਹੈਗੀਆਂ। ਬਹੁਜਨ ਸਮਾਜ ਪਾਰਟੀ ਜ਼ਰੂਰ ਇੱਥੇ ਹੈਗੀ ਹੈ। ਬਹੁਜਨ ਸਮਾਜ ਪਾਰਟੀ ਦੇ ਨਾਲ ਗੱਲਬਾਤ ਅਕਾਲੀ ਦਲ ਬਾਦਲ ਦੀ ਚੱਲ ਰਹੀ ਦੱਸੀ ਦੀ ਆ। ਮਾਇਆਵਤੀ ਹੋਰਾਂ ਦਾ ਪਤਾ ਨਹੀਂ ਕੋਈ ਤੇ ਉਹਨਾਂ ਨੇ ਕਦੋਂ ਕਿਹੋ ਜਿਹਾ ਸਟੈਂਡ ਕਿਹੜੇ ਵੇਲੇ ਜਿਹੜਾ ਵੀ ਉਹ ਲੈ ਲੈਣਾ। ਅਕਸਰ ਜਿਵੇਂ ਕਿਹਾ ਜਾਂਦਾ ਕਿ ਬਹੁਜਨ ਸਮਾਜ ਪਾਰਟੀ ਜਿੱਤਣ ਲਈ ਨਹੀਂ ਖੜਦੀ, ਉਹ ਹਰਾਉਣ ਲਈ ਖੜਦੀ ਹੈ ਦੂਜੀਆਂ ਜਿਹੜੀਆਂ ਉਹ ਪਾਰਟੀਆਂ ਨੂੰ। ਉਂਝ ਵੀ ਉਹਦਾ ਆਧਾਰ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਖੁਰਿਆ, ਉਹੋ ਜਿਹਾ ਆਧਾਰ ਤਾਂ ਹੈ ਨਹੀਂ। ਪਰ ਆਹ ਜਿਹੜੇ ਵੱਡੇ ਵੱਡੇ ਨਾਮ ਕੱਢ ਕੇ ਅਕਾਲੀ ਦਲ ਜਿਹੜਾ ਵੀ ਉਹ ਲਿਆ ਰਿਹਾ, ਇਹਨਾਂ ਦਾ ਆਧਾਰ ਪੰਜਾਬ ਦੇ ਵਿੱਚ ਕੀ ਹੈ? ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਥ੍ਰੈਟ ਭਾਰਤੀ ਜਨਤਾ ਪਾਰਟੀ ਨੂੰ ਕੀਤਾ ਜਾ ਰਿਹਾ ਵੀ ਜੇ ਉਹ NDA ਦਾ ਪਾਰਟ ਨਹੀਂ ਰਹੇ ਤੇ ਫਿਰ ਉਹ ਇਹਨਾਂ ਪਾਰਟੀਆਂ ਦੇ ਨਾਲ ਗੱਠਜੋੜ ਜਿਹੜਾ ਵੀ ਉਹ ਕਰ ਲੈਣਗੇ। ਇਹ ਗੱਠਜੋੜ ਅਕਾਲੀ ਦਲ ਬਾਦਲ ਨੂੰ ਕੀ ਬੂਸਟ ਜਿਹੜਾ ਵੀ ਉਹ ਦੇਊਗਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਵਾਲ ਹੈ। ਥੈਂਕ ਯੂ ਵੈਰੀ ਮਚ ਦਿਲਪ੍ਰੀਤ, ਬਹੁਤ ਮਿਹਰਬਾਨੀ, ਧੰਨਵਾਦ ਸਾਰੇ ਸਮੂਹ ਸਰੋਤਿਆਂ ਦਾ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਥੈਂਕ ਯੂ ਜੀ। ਜੀ ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।